ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच सच विच बहुत शुक्रिया जी। डॉक्टर साहब अज 6 जुलाई 2017 22 हाड़ नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਤੋਂ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਲਟੀਮੇਟਲੀ ਭਾਰਤ ਦੀਆਂ ਏਜੰਸੀਆਂ ਔਰ ਭਾਰਤ ਦੀ ਇਨਸਿਕਿਉਰ ਹਕੂਮਤ ਔਰ ਬਿਲਕੁਲ ਪੇਤਲੀ ਰੇਤਲੀ ਜ਼ਮੀਨ ਤੇ ਖੜੀ ਉਹਨਾਂ ਦੀ ਅਖੌਤੀ ਡੈਮੋਕ੍ਰੇਸੀ, ਉਸ ਦੇ ਜਿਹੜੇ ਨੇ ਉਹਦੀ ਸੱਚਾਈ ਅੱਜ ਬੜੀ ਖੁੱਲ੍ਹ ਕੇ ਸਾਹਮਣੇ ਆਈ ਜੀ। ਬੇਸ਼ੱਕ ਅਸੀਂ ਤਾਂ ਪਿਛਲੇ ਆਲਮੋਸਟ 3 ਦਹਾਕਿਆਂ ਤੋਂ ਹੀ ਇਸ ਪਾਰਟ ਨੂੰ ਲਗਾਤਾਰਤਾ ਨਾਲ ਐਕਸਪੋਜ਼ ਕਰਦੇ ਆ ਰਹੇ ਕਿ ਕਿਵੇਂ ਡੈਮੋਕ੍ਰੇਸੀ ਦੇ ਨਾਂ ਥੱਲੇ, ਜਿਸ ਨੂੰ ਅੱਜ ਈਵਨ ਬਾਹਰਲਾ ਮੀਡੀਆ ਵੀ ਮੋਬੋਕ੍ਰੇਸੀ ਕਹਿਣ ਲੱਗ ਗਿਆ ਕਿ ਵੀ ਕਿਵੇਂ ਭੀੜ ਜਿਹੜੀ ਹੈ ਉਹ ਇਕੱਠੀ ਹੋ ਕੇ ਹੀ ਜਿਹੜੀ ਹੈ ਉਹ ਡਿਸਾਈਡ ਕਰ ਰਹੀ ਹੈ। ਕੋਈ ਅਦਾਲਤਾਂ, ਕੋਈ ਸਿਸਟਮ, ਕੋਈ ਪੋਲੀਟੀਕਲ ਡੈਕੋਰਮ, ਕੋਈ ਸੰਵਿਧਾਨ ਕੁਝ ਫੋਲੋ ਨਹੀਂ ਹੋ ਰਿਹਾ ਜੀ। ਪਰ ਅਸੀਂ ਤਾਂ ਪਿਛਲੇ 70 ਸਾਲ ਦੇ ਜਿਹੜੇ ਇਹਨਾਂ ਦੇ ਕੰਮ ਕਰਨ ਦੇ ਢੰਗ, ਇਹਨਾਂ ਦੀ ਇਨਸਿਕਿਉਰਿਟੀ, ਇਹਨਾਂ ਦਾ ਆਜ਼ਾਦ ਆਵਾਜ਼ ਨੂੰ ਦਬਾਣਾ ਔਰ ਇਸ ਦਾ ਪਹਿਲਾ ਟੈਸਟ ਕੇਸ ਜਿਹੜਾ ਇਤਿਹਾਸਕ ਹੈ ਔਰ ਜਿਸ ਨੂੰ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਨੇ ਆਪਣੇ ਪਿੰਡੇ ਤੇ ਹੰਡਾਇਆ ਕਿ ਕਿਵੇਂ ਉਹਨਾਂ ਨੇ ਜਿਹੜੀਆਂ ਨੀਤੀਆਂ ਸਿੱਖ ਕੌਮ ਦੇ ਖਿਲਾਫ ਇੱਕਦਮ ਬਾਅਦ 47 ਤੋਂ ਪਟੇਲ ਹੋਮ ਮਿਨਿਸਟਰ, ਨਹਿਰੂ ਪ੍ਰਾਈਮ ਮਿਨਿਸਟਰ ਔਰ ਉਸ ਵੇਲੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਕੇ ਭਵਿੱਖ ਦੀਆਂ ਤੈਅ ਕੀਤੀਆਂ। ਕਿਉਂਕਿ ਇਕੱਲਾ ਇਹੀ ਨਹੀਂ ਸੀ ਕਿ ਵੀ ਉਹਨਾਂ ਨੇ ਜ਼ਰਾਇਮ ਪੇਸ਼ਾ ਜਿਹੜਾ ਕਬੀਲਾ ਐਲਾਨਿਆ ਸਿੱਖਾਂ ਨੂੰ, ਸਗੋਂ ਉਹਨਾਂ ਨੇ ਉਹਦੇ 'ਚ ਹੀ ਉਸ ਸਰਕੂਲਰ ਦੇ ਵਿੱਚ ਇਹ ਮੈਂਸ਼ਨ ਸੀ ਕਿ ਵੀ ਐਂਡ ਦੇ ਆਰ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਹਿੰਦੂ ਜਿਹੜੇ ਨੇ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨੇ, ਲਾ ਅਬਾਈਡਿੰਗ ਨੇ ਜੀ। ਔਰ ਇਹ ਸਿੱਖ ਕਿਉਂਕਿ ਇਹਨਾਂ ਦੀ ਫਿਤਰਤ ਦੇ ਵਿੱਚ ਨਫਸੀ ਤੌਰ ਦੇ ਉੱਤੇ ਇਹ ਜਿਹੜੇ ਨੇ ਜ਼ਰਾਇਮ ਪੇਸ਼ਾ ਨੇ, ਇਸ ਲਈ ਇਹ ਖਤਰਾ ਨੇ ਲਾ ਅਬਾਈਡਿੰਗ ਹਿੰਦੂਆਂ ਦੇ ਲਈ। ਔਰ ਇਹ ਡਿਪਟੀ ਕਮਿਸ਼ਨਰਾਂ ਨੂੰ ਜਿਹੜੇ ਹੱਕ ਦਿੱਤੇ ਸੀ ਕਿ ਵੀ ਉਹ ਇਹਨਾਂ ਨੂੰ ਟਰੈਕ ਕਰਨ ਔਰ ਇਹਨਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਇਸ ਸਿੱਖ ਕਬੀਲੇ ਨੂੰ ਜਿਹੜਾ ਇਸ ਨੂੰ ਡੱਕਣ। ਹੁਣ ਜ਼ਾਹਰ ਹੈ ਵੀ ਜਿਹੜੀ ਖਬਰ ਅੱਜ ਭਾਰਤੀ ਮੀਡੀਆ ਨੇ ਪ੍ਰਮੁਖਤਾ ਦੇ ਨਾਲ, ਇਲੈਕਟ੍ਰੋਨਿਕ ਮੀਡੀਆ ਹੋਏ, ਉਹ ਉਹਨਾਂ ਦਾ ਪ੍ਰਿੰਟ ਮੀਡੀਆ ਹੋਏ, ਉਸ ਨੇ ਛਾਪੀ ਹੈ ਕਿ ਕਿਵੇਂ ਪੰਜਾਬ ਦੇ ਮੁੱਖ ਮੰਤਰੀ, ਜਿਹੜਾ ਗ੍ਰਹਿ ਮੰਤਰੀ ਵੀ ਹੈ ਪੰਜਾਬ ਦਾ ਔਰ ਲਾ ਐਂਡ ਆਰਡਰ ਗ੍ਰਹਿ ਦੇ ਮੰਤਰੀ ਦੇ ਕੋਲ ਆਉਂਦਾ ਜੀ, ਉਸ ਨੇ ਇਹ ਆਰਡਰ ਕੀਤਾ ਹੈ ਕਿ ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ 5 ਪ੍ਰਮੁੱਖ ਕਾਰਕੁਨ, ਜਿਨ੍ਹਾਂ 'ਚ 3 ਨਿਊਯਾਰਕ ਬੇਸਡ ਨੇ, ਜਿਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਲੀਗਲ ਐਡਵਾਈਜ਼ਰ ਨੇ ਜਾਂ ਲੀਗਲ ਕਾਉਂਸਲ ਨੇ ਸਿੱਖਸ ਫਾਰ ਜਸਟਿਸ ਦੇ, ਇਸੇ ਤਰ੍ਹਾਂ ਹੀ ਜਗਦੀਪ ਸਿੰਘ, ਜਗਜੀਤ ਸਿੰਘ ਜਿਹੜੇ ਕਿ ਨਿਊਯਾਰਕ ਬੇਸਡ ਹਮਾਇਤੀ ਨੇ ਪੰਥ ਦੀ ਚੜ੍ਹਦੀ ਕਲਾ ਦੇ ਲਈ, ਜਿਹੜਾ ਹੈ ਉਹ ਕਿਤੇ ਵੀ ਕੋਈ ਪ੍ਰੋਟੈਸਟ ਹੋਏ ਜਾਂ ਕੋਈ ਹੋਰ ਐਕਟੀਵਿਟੀ ਹੋਏ ਸਿੱਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਉਹ ਕੰਮ ਕਰਦੇ ਨੇ। ਔਰ 2 ਸੱਜਣ ਹੋਰ ਜਿਨ੍ਹਾਂ ਦੇ ਵਿੱਚ ਇੱਕ ਜੰਮੂ ਬੇਸਡ ਨੇ ਹਰਪੁਨੀਤ ਸਿੰਘ ਔਰ ਇੱਕ ਮੋਹਾਲੀ ਤੋਂ ਗੁਰਪ੍ਰੀਤ ਸਿੰਘ, ਜਿਨ੍ਹਾਂ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ। ਸੋ ਇਹਨਾਂ 5 ਦੇ ਖਿਲਾਫ ਜਿਹੜਾ ਉਹਨਾਂ ਨੇ ਸੈਡੀਸ਼ਨ, ਦੇਸ਼ ਧਰੋਹ ਤੇ ਕੰਸਪੀਰੇਸੀ, ਸਾਜ਼ਿਸ਼, ਮੈਂ ਉਹ ਧਾਰਾਵਾਂ ਨਹੀਂ ਦੱਸਾਂਗਾ ਕਿਉਂਕਿ ਇਹ ਉਹਨਾਂ ਨੂੰ ਰੈਕਗਨਾਈਜ਼ ਕਰਨਾ ਹੈ, ਸੋ ਉਹ ਤੋਂ ਜਿਹੜੀ ਮਰਜ਼ੀ ਜੋ ਮਰਜ਼ੀ ਕਰ ਦੇਣ। ਹੁਣ ਇਸ ਸਾਰੇ ਦੇ ਥੱਲੇ ਔਰ ਕੀ ਜੁਰਮ ਹੈ? ਜੁਰਮ ਇਹ ਹੈ ਕਿ ਜੀ ਪੰਜਾਬ 'ਚ 40 ਥਾਵਾਂ ਦੇ ਉੱਤੇ ਲਗਭਗ ਪਿਛਲੇ ਸਮੇਂ 'ਚ, ਪਿਛਲੇ ਹਫ਼ਤਿਆਂ 'ਚ ਵੱਡੇ ਜਿਹੜੇ ਨੇ ਹੋਰਡਿੰਗਸ ਜਾਂ ਜਿਨ੍ਹਾਂ ਨੂੰ ਬਿਲ ਬੋਰਡਸ ਵੀ ਕਹਿੰਦੇ ਨੇ,
ਜਾਂ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਹੀ ਕਹਿ ਦਿਆਂਗੇ ਪੰਜਾਬੀ 'ਚ, ਜੀ, ਜਿਨ੍ਹਾਂ ਦੇ ਉੱਤੇ ਜਿਹੜਾ ਇਹ ਲਿਖਿਆ ਹੋਇਆ ਹੈ ਰੈਫਰੈਂਡਮ 2020 ਫਾਰ ਪੰਜਾਬ ਐਂਡ ਨੈਵਰ ਫॉरगेट ਜੂਨ 84 ਕਿ ਭਾਈ ਜੂਨ 84 ਦੀ ਨਸਲਕੁਸ਼ੀ ਨੂੰ ਕਦੇ ਨਾ ਭੁੱਲੋ। ਔਰ ਇਹਦੇ 'ਚ ਨਾ ਤਾਂ ਸ਼ਬਦ ਖਾਲਿਸਤਾਨ ਇਸਤੇਮਾਲ ਹੋਇਆ, ਨਾ ਹੀ ਜਿਹੜਾ ਕੋਈ ਵਾਇਲੈਂਸ ਦੀ ਗੱਲ ਹੈ, ਕੋਈ ਹਿੰਸਕ ਤੌਰ ਤੇ ਹੈ ਕਿ ਭਾਈ ਹਿੰਸਾ ਦੇ ਨਾਲ, ਨਾ ਹੀ ਕਿਸੇ ਹੋਰ ਜਿਹੜਾ ਖਾੜਕੂ ਲਾਈਨ ਨੂੰ ਟੋ ਕੀਤਾ ਗਿਆ ਜੀ। ਹੁਣ ਬੜੀ ਸਿੰਪਲੀ, ਔਰ ਜਿਸ ਮੁਲਕ ਦੇ ਵਿੱਚ ਇਹ ਬਾਰ-ਬਾਰ ਉਹਨਾਂ ਦੇ ਹਾਕਮ ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਦੁਮਛੱਲੇ ਰਿਪੀਟਡਲੀ ਇਹ ਪ੍ਰਚਾਰ ਕਰਦੇ ਨੇ ਕਿ ਜੀ ਭਾਰਤ ਲਾਰਜੈਸਟ ਡੈਮੋਕ੍ਰੇਸੀ ਹੈ, ਜਦੋਂ ਖਾਲਿਸਤਾਨ ਦੀ ਗੱਲ ਵੀ ਹੁੰਦੀ ਹੈ ਸਾਡੇ ਵੀ ਕਈ ਇੱਥੇ ਬੈਠੇ ਕਹਿਣਗੇ ਕਿ ਜੀ ਇਹ ਜੁਝਾਰੂ ਸੰਘਰਸ਼ ਦੀ ਕੀ ਲੋੜ ਸੀ, ਇਹ ਜੇ ਸ਼ਾਂਤਮਈ ਤਰੀਕੇ ਨਾਲ ਹੁੰਦਾ। ਦੇਖੋ ਇਜਿਪਸ਼ੀਅਨ ਸਪਰਿੰਗ ਆਇਆ, ਅਰਬ ਸਪਰਿੰਗ ਉੱਥੇ ਆਇਆ, ਉੱਥੇ ਫਲਾਣੀ ਥਾਂ ਤੇ ਹੋਇਆ, ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਕਰ ਲਿਆ ਜੀ। ਹੁਣ ਜ਼ਾਹਰ ਹੈ ਵੀ ਅਸੀਂ, ਔਰ ਇਹ ਵੀ ਕੋਟ ਕੀਤਾ ਜਾਂਦਾ ਹੈ ਕਿ ਜੀ ਇਹ ਤਾਂ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੇ 2-3 ਕੇਸਾਂ ਦੇ ਵਿੱਚ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਕਹਿਣਾ ਜਿਹੜਾ ਹੈ ਉਹ ਕਾਨੂੰਨ ਦੇ ਮੁਤਾਬਕ ਹੈ, ਉਹ ਕਾਨੂੰਨ ਦੀ ਉਲੰਘਣਾ ਨਹੀਂ ਹੈ। ਸਿਰਫ ਹਿੰਸਾ ਨਹੀਂ ਹੋਣੀ ਚਾਹੀਦੀ, ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਕਿਹਾ ਜਾ ਸਕਦਾ ਹੈ। ਸੋ ਕਹਿੰਦੇ ਨੇ ਜੀ ਦੇਖੋ ਉੱਥੇ ਤਾਂ ਸੰਵਿਧਾਨ ਨੇ ਤੁਹਾਨੂੰ ਈਵਨ ਖਾਲਿਸਤਾਨ ਕਹਿਣ ਦੀ ਵੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਹੈ ਜੀ। ਹੁਣ ਜ਼ਾਹਰ ਹੈ ਵੀ ਸਾਡੇ ਸਾਹਮਣੇ, ਔਰ ਅਸੀਂ ਜਦੋਂ ਕਿ ਸਰਬੱਤ ਖਾਲਸਾ 2015 ਦਾ ਹੋ ਕੇ ਹਟਿਆ ਔਰ ਇੱਕਦਮ ਬਾਅਦ ਜਿਹੜੇ ਸਰਬੱਤ ਖਾਲਸਾ ਨੂੰ ਆਰਗੇਨਾਈਜ਼ ਕਰਨ ਵਾਲੇ ਸੀ ਔਰ ਉਹਦੇ 'ਚ ਬੋਲਣ ਵਾਲੇ ਸੀ, ਉਹਨਾਂ ਦੇ ਖਿਲਾਫ ਦੇਸ਼ਧਰੋਹ ਦੇ ਕੇਸ ਰਜਿਸਟਰ ਕਰ ਲਏ ਗਏ ਸੈਡੀਸ਼ਨ ਦੇ ਜੀ। ਔਰ ਇਸ ਬਾਰੇ ਅਸੀਂ ਇੱਥੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਸਟੇਟ ਡਿਪਾਰਟਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨਸ ਦਿੱਤੀਆਂ। ਹੁਣ ਜ਼ਾਹਰ ਹੈ ਕਿ ਸਰਬੱਤ ਖਾਲਸੇ ਦਾ ਹੋਣਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਔਰ ਸ਼ਾਂਤਮਈ ਤਰੀਕੇ ਨਾਲ ਜਿਹੜੇ ਬਹਿਬਲ ਕਲਾਂ ਦੇ ਵਿੱਚ ਸਿੱਖ ਸੰਗਤਾਂ ਪ੍ਰੋਟੈਸਟ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਗੋਲੀਆਂ ਦੀ ਬੁਛਾੜ ਜੀ, ਔਰ ਜਿਹਦੇ 'ਚ 2 ਸਿੰਘ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ, ਕ੍ਰਿਸ਼ਨ ਭਗਵਾਨ ਸਿੰਘ ਔਰ ਗੁਰਜੋਤ ਸਿੰਘ, ਔਰ ਦਰਜਨਾਂ ਹੋਰ ਜ਼ਖਮੀ ਹੁੰਦੇ ਨੇ। ਹੁਣ ਸਰਬੱਤ ਖਾਲਸਾ ਮੁੱਢਲੇ ਤੌਰ ਤੇ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਇਕੱਠ ਹੈ ਔਰ ਮੁਕੰਮਲ ਤੌਰ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਹੈ ਸਾਰਾ, ਹਾਲਾਂਕਿ 5 ਲੱਖ ਸੇ ਇਕੱਠੇ ਹੁੰਦੇ ਨੇ, ਸ਼ਾਂਤਮਈ ਰਹਿੰਦਾ ਔਰ ਈਵਨ ਭਾਵੇਂ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਜੀ ਭਾਰਤੀ ਸੰਵਿਧਾਨ ਖਾਲਿਸਤਾਨ ਜ਼ਿੰਦਾਬਾਦ ਕਹਿਣ ਦਾ ਹੱਕ ਦਿੰਦਾ ਹੈ, ਪਰ ਈਵਨ ਇਸ ਸਰਬੱਤ ਖਾਲਸਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਨਹੀਂ ਲੱਗੇ ਜੀ। ਲੇਕਿਨ ਇਹਦੇ ਬਾਵਜੂਦ ਧਾਰਮਿਕ ਇਕੱਠ, ਸ਼ਾਂਤਮਈ ਇਕੱਠ ਕਰਨ ਵਾਲੇ ਜਿਹੜੇ ਔਰ ਆਰਗੇਨਾਈਜ਼ ਕਰਨ ਵਾਲੇ ਸੀ ਉਹਨਾਂ ਦੇ ਖਿਲਾਫ ਦੇਸ਼ਧਰੋਹ ਦਾ ਕੇਸ ਰਜਿਸਟਰ ਕਰ ਲਿਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਹਨਾਂ ਨੂੰ ਬੇਨਕਾਬ ਕਰਦਾ ਸੀ ਔਰ ਉਸ ਕੇਸ ਦੇ ਵਿੱਚ ਈਵਨ ਬਾਹਰੋਂ ਸਿੱਖ ਜਦੋਂ ਅਸੀਂ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗੋ ਅਟਲ ਦੀ ਅਰਦਾਸ ਕਰਦੇ ਹਾਂ ਜਾਂ ਗੁਰੂ ਤੋਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, ਸੋ ਜ਼ਾਹਰ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪੰਜਾਬ ਦੀ ਧਰਤੀ ਤੇ ਹੁੰਦੀ ਹੈ ਔਰ ਇਹ ਕਾਲ ਪੰਥ ਵੱਲੋਂ ਆਉਂਦੀ ਹੈ ਕਿ ਭਾਈ ਸਰਬੱਤ ਖਾਲਸਾ ਕਰਨਾ ਹੈ, ਬਾਹਰੋਂ ਵੀ ਸਿੱਖ ਜਿਹੜੇ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ, ਜਿਨ੍ਹਾਂ ਦੇ ਵਿੱਚ ਭਾਈ ਰੇਸ਼ਮ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ, ਔਰ ਉਹਨਾਂ ਦੀ ਸਪੀਚ, ਹਾਲਾਂਕਿ ਉਹਨਾਂ ਤੇ ਹੁਣ ਕੇਸ ਚੱਲ ਰਿਹਾ 7-8 ਮਹੀਨੇ ਤੋਂ, ਉਹਨਾਂ ਦਾ ਪਾਸਪੋਰਟ ਵੀ ਰੱਖਿਆ ਹੋਇਆ, ਉਹਨਾਂ ਦੀ ਬੱਚੀ ਔਰ ਸਿੰਘਣੀ ਇੱਥੇ ਹੈ, ਮਤਲਬ ਬਿਲਕੁਲ ਖਵਾਰੀ ਵਾਲੀ ਗੱਲ ਹੈ। ਔਰ ਬਾਰ-ਬਾਰ ਕੋਈ SSP ਕੋਈ ਦੂਜਾ ਕਿ ਜੀ ਬਸ ਇਹ ਛੋਟੀ ਅਦਾਲਤ ਜਾਏਗਾ, ਵੱਡੀ 'ਚ ਜਾਏਗਾ, ਅਸੀਂ ਕੋਈ ਨਹੀਂ ਹੈ। ਔਰ ਉਹਨਾਂ ਨੇ ਈਵਨ ਜਦੋਂ ਸਪੀਚ ਵੀ ਮੰਗੀ ਜਿਹੜੀ ਉਹਨਾਂ ਨੇ, ਕਿਉਂਕਿ ਸਰਬੱਤ ਖਾਲਸਾ ਨੂੰ ਐਡਰੈਸ ਕੀਤਾ ਸੀ ਭਾਈ ਰੇਸ਼ਮ ਸਿੰਘ ਨੇ, ਉਹਦੇ 'ਚ ਕਿਤੇ ਵੀ ਈਵਨ ਖਾਲਿਸਤਾਨ ਸ਼ਬਦ ਵੀ ਇਸਤੇਮਾਲ ਨਹੀਂ ਹੋਇਆ ਜੀ। ਔਰ ਕੁੱਲ ਮਿਲਾ ਕੇ ਮੈਂ ਇਸ ਲਈ ਬੈਕਗਰਾਉਂਡ ਦੇ ਰਿਹਾ ਕਿ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਔਰ ਇਹਦੇ ਨਾਲ, ਕਿਉਂਕਿ ਸਿੱਖਸ ਫਾਰ ਜਸਟਿਸ ਨੇ ਜਦੋਂ ਇਸ ਪ੍ਰੋਜੈਕਟ ਨੂੰ ਲਿਆ ਰੈਫਰੈਂਡਮ 2020 ਜਾਂ ਆਜ਼ਾਦੀ ਦੇ, ਉਹ ਤਾਂ ਬੇਖੌਫ ਹੋ ਕੇ ਕੋਈ ਵੀ ਭਾਰਤ ਦੀ ਪਰਸੀਕਿਊਸ਼ਨ ਹੈ ਜਾਂ ਉਹਨਾਂ ਦਾ ਇਸ ਕਿਸਮ ਦਾ ਉਹਨੂੰ ਫੇਸ ਵੀ ਕਰਨਗੇ, ਉਹਨੂੰ ਐਕਸਪੋਜ਼ ਵੀ ਕਰਨਗੇ ਇੰਟਰਨੈਸ਼ਨਲ ਫੋਰਮਸ ਦੇ ਉੱਤੇ। ਸਗੋਂ ਜਦੋਂ ਤੱਕ ਤੁਸੀਂ ਇਸ ਕਿਸਮ ਦੇ ਕਾਨੂੰਨ ਜਿਹੜੇ ਉਹਨਾਂ ਦੇ ਨੇ ਜਿਨ੍ਹਾਂ ਦੇ ਥੱਲੇ ਉੱਥੇ ਹਰਾਸਮੈਂਟ ਹੋ ਰਹੀ ਹੈ ਜਾਂ ਚੰਗੇ ਭਲੇ ਬੰਦੇ ਨੂੰ ਦੇਸ਼ਧਰੋਹੀ ਬਣਾ ਦਿੱਤਾ ਜਾਂਦਾ ਹੈ ਜਾਂ ਟਾਰਚਰ ਕੀਤਾ ਜਾਂਦਾ ਹੈ, ਇਹੀ ਸਾਡੇ ਦੇਸ਼ ਦੇ ਕੇਸ ਨੂੰ ਵੀ ਬਿਲਡ ਕਰਦਾ। ਇਹ ਭਾਵੇਂ ਆਪਣੇ ਤੌਰ ਤੇ ਇਹ ਜਿਹੜੀ ਇੰਡੀਅਨ ਸਿਸਟਮ ਹੈ ਇੰਨਾ ਸਿਕਿਉਰ ਹੈ, ਆਪਣੇ ਆਪ ਨੂੰ ਕਹਿਣਗੇ ਜੀ ਅਸੀਂ
ਜਿਹੜਾ ਬੜੀ ਪੁਖਤਾ ਅਸੀਂ ਇਹਨਾਂ ਹੁਣ ਇਹ ਦੇਖ ਲਓ ਵੀ ਕਿੰਨਾ ਸਿਕਿਉਰ ਹੈ। ਉਹ ਕਹਿਣਗੇ ਜੀ ਅਸੀਂ ਤਾਂ ਜਿਹੜਾ ਅਮਰੀਕਾ ਜਾ ਕੇ ਕਹਿਣਗੇ ਤੁਸੀਂ ਗ੍ਰੇਟੈਸਟ ਡੈਮੋਕ੍ਰੇਸੀ, ਅਸੀਂ ਲਾਰਜੈਸਟ ਡੈਮੋਕ੍ਰੇਸੀ, ਸਾਡੀਆਂ ਬੜੀਆਂ ਜੜ੍ਹਾਂ ਬੜੀਆਂ ਪੁਖਤਾ ਨੇ। ਹੁਣ ਗੱਲ ਜਦੋਂ ਅਸੀਂ ਸਰ ਕਪੂਰ ਸਿੰਘ ਹੋਰਾਂ ਦੇ ਉਸ ਜਦੋਂ ਕਿ ਉਹ ICS ਆਫੀਸਰ ਦੇ ਤੌਰ ਤੇ ਡਿਪਟੀ ਕਮਿਸ਼ਨਰ ਸਨ ਡਿਸਟ੍ਰਿਕਟ ਕਾਂਗੜਾ ਦੇ, ਕਾਂਗੜਾ ਉਦੋਂ ਪੰਜਾਬ ਦਾ ਹਿੱਸਾ ਹੁੰਦਾ ਸੀ, ਜਦੋਂ ਕਿ ਇਹ ਜਿਹੜਾ ਕ੍ਰਿਮੀਨਲ ਟ੍ਰਾਈਬ ਵਾਲਾ ਸਰਕੂਲਰ ਆਇਆ ਔਰ ਜ਼ਾਹਰ ਹੈ ਉਹਨਾਂ ਨੇ ਚੈਲੰਜ ਕੀਤਾ, ਨੌਕਰੀਆਂ ਵੀ ਉਹਨਾਂ ਨੂੰ ਅੱਤ ਹੋਣਾ ਪਿਆ ਔਰ ਮੁਕੱਦਮਾ ਵੀ ਉਹਨਾਂ ਨੇ ਲੜਿਆ, ਪਰ ਸੁਪਰੀਮ ਕੋਰਟ ਤੱਕ ਕੋਈ ਗੱਲ ਜਿਹੜੀ ਹੈ ਉਹ ਨਹੀਂ ਬਣੀ। ਸੋ ਇਹ ਜਿਹੜੀਆਂ ਪਾਬੰਦੀਆਂ ਨੇ ਜਿਹੜੀਆਂ ਅੱਜ ਕਿ ਜੀ ਉਸ ਹੋਰਡਿੰਗ ਦੇ ਉੱਤੇ ਰੈਫਰੈਂਡਮ 2020 ਲਿਖਿਆ ਹੈ ਔਰ ਜੂਨ 84 ਨੂੰ ਨਾ ਭੁੱਲੋ ਲਿਖਿਆ ਜੀ। ਹੁਣ ਅਸੀਂ ਦੇਖਦੇ ਹਾਂ ਵੀ ਜਦੋਂ ਕਿ ਆਲਮੋਸਟ 40% ਸਿੱਖ ਪਨਾਹਗੀਰ ਬਣ ਕੇ ਜਿਹੜੇ ਨੇ ਉਹ ਬੈਠੇ ਹੋਏ ਸੀ ਕੈਂਪਾਂ 'ਚ ਤੇ ਅਸੀਂ ਜਰਾਇਮ ਪੇਸ਼ਾ ਸੀ। ਫਿਰ ਗੱਲ ਇੱਥੇ ਨਹੀਂ ਮੁੱਕੀ। ਅੱਜ ਤਾਂ ਖਾਲਿਸਤਾਨ ਦੇ ਨਾਲ ਜੋੜ ਕੇ ਅਮਰਿੰਦਰ ਨੂੰ ਵੀ ਤਕਲੀਫ ਹੈ ਕਿ ਜੀ ਇਹ ਬਾਹਰਲੇ ਲੋਕ ਜਿਹੜੇ ਨੇ ਇੱਥੇ ਸ਼ਾਂਤੀ ਭੰਗ ਕਰ ਰਹੇ ਨੇ। ਉਦੋਂ ਕੋਈ ਸਿੱਖ ਤਾਂ ਸ਼ਾਂਤੀ ਨਹੀਂ ਸੀ, ਉਹ ਤਾਂ ਵਿਚਾਰੇ ਆਪਣਾ ਸਭ ਕੁਝ ਲੁਟਾ ਕੇ ਆਏ ਸੀ, ਫਿਰ ਵੀ ਅਸੀਂ ਕ੍ਰਿਮੀਨਲ ਟ੍ਰਾਈਬ ਸੀ ਜੀ। ਫਿਰ ਤੁਸੀਂ 1950 ਦਾ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਸਿੱਖਾਂ ਦੇ ਖਿਲਾਫ ਇਹ ਸਟੇਟ ਦੀ ਹਰਾਸਮੈਂਟ ਰਹੀ, ਕਿਉਂਕਿ ਲਗਾਤਾਰਤਾ ਦੇ ਨਾਲ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਸੀ। ਦਿੱਲੀ ਦੇ ਵਿੱਚ ਇੱਕ ਵੱਡਾ ਇਕੱਠ ਅਕਾਲੀ ਦਲ ਨੇ ਰੱਖਿਆ, ਮਾਸਟਰ ਤਾਰਾ ਸਿੰਘ ਨੂੰ ਐਡਰੈਸ ਕਰਨ ਦੇ ਲਈ ਬਾਈ ਟ੍ਰੇਨ ਹੀ ਉਦੋਂ ਬਹੁਤਾ ਜਾਇਆ ਜਾਂਦਾ ਸੀ ਔਰ ਉਹਨਾਂ ਨੂੰ ਨਰੇਲਾ ਸਟੇਸ਼ਨ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਕਿਸੇ ਯੂਪੀ ਕੇ ਕਿੱਥੋਂ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ। ਇਹ ਅਖੌਤੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਅਰੈਸਟ ਬ੍ਰਿਟਿਸ਼ ਪੀਰੀਅਡ ਦੇ ਕਾਲੇ ਕਾਨੂੰਨਾਂ ਦੇ ਥੱਲੇ ਸੀ, ਜਿਹਦਾ ਮਤਲਬ ਇਹੀ ਸੀ ਕਿ ਜਿਹੜੀ ਹੈ ਉਹ ਦੇਸ਼ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਲਾਈਨ। ਸੋ ਉਹਦਾ ਵੀ ਹਾਲਾਂ ਅਕਾਲੀ ਦਲ ਹਮੇਸ਼ਾ ਹੀ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰਦਾ ਰਿਹਾ, ਉਹਨਾਂ ਦੀ ਕੋਈ ਹਿੰਸਕ ਲਾਈਨ ਨਹੀਂ ਰਹੀ ਜੀ। ਹੁਣ ਅਸੀਂ ਜੇ ਇਸੇ ਗੱਲ ਨੂੰ ਹੀ ਅੱਗੇ ਤੋਰੀਏ ਕਿ ਇੱਕ ਸਟੇਜ ਐਸੀ ਵੀ ਆਈ ਜਦੋਂ ਕਿ ਭਾਰਤ ਦੇ ਵਿੱਚ ਜ਼ਬਾਨ ਤੇ ਆਧਾਰਿਤ ਸੂਬੇ ਬਣੇ। ਸੋ ਜ਼ਾਹਰ ਹੈ ਅਕਾਲੀਆਂ ਨੇ ਮੰਗ ਕੀਤੀ ਕਿ ਜੀ ਪੰਜਾਬੀ ਸੂਬਾ ਬਣਨਾ ਚਾਹੀਦਾ ਔਰ ਉਹਦੇ 'ਚ ਇੱਕ ਸਟੇਜ ਦੇ ਉੱਤੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਜਿਹੜਾ ਹੈ ਉਹ ਕਾਨੂੰਨੀ ਪਾਬੰਦੀ ਲੱਗ ਗਈ ਸੀ। ਇਹਨੂੰ ਵੀ ਦੇਸ਼ ਧਰੋਹ ਬਣਾਇਆ ਹੋਇਆ ਸੀ ਜੀ ਔਰ ਇਸ ਨਾਅਰੇ ਨੂੰ ਤੋੜਨ ਦੇ ਲਈ ਹਜ਼ਾਰਾਂ ਅਕਾਲੀਆਂ ਦੇ ਜਥੇ ਜਿਹੜੇ ਨੇ ਉਹਨਾਂ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਉਹ ਨਿਕਲਦੇ ਸੀ ਮੰਜੀ ਸਾਹਿਬ ਦੀਵਾਨ ਕਰਕੇ ਹਰਮੰਦਰ ਸਾਹਿਬ ਔਰ ਅਕਾਲ ਤਖਤ ਮੱਥਾ ਟੇਕ ਕੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿ ਕੇ ਜਿਉਂ ਹੀ ਉਹ ਬਾਹਰ ਨਿਕਲਦੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਕਿ ਜੀ ਇਹ ਸਰਕਾਰ ਨੇ ਇਸ ਦੇ ਉੱਤੇ ਪਾਬੰਦੀ ਲਾਈ ਹੋਈ। ਹੁਣ ਨਾ ਤਾਂ ਪੰਜਾਬੀ ਸੂਬਾ ਕੋਈ ਭਾਰਤ ਤੋਂ ਅੱਡ ਦੇਸ਼ ਦੀ ਮੰਗ ਸੀ ਜੀ ਔਰ ਨਾ ਹੀ ਕੋਈ ਪੰਜਾਬੀ ਜ਼ਬਾਨ ਕੋਈ ਸੈਸੈਸ਼ਨਿਸਟ ਜ਼ਬਾਨ ਸੀ ਕਿ ਵੀ ਕੋਈ ਅਲਗਾਵਵਾਦੀ ਜ਼ਬਾਨ ਸੀ, ਉੱਥੋਂ ਦੇ ਲੋਕਾਂ ਦੀ ਲੈਂਗੁਏਜ ਸੀ ਔਰ ਆਲਰੇਡੀ ਬਾਕੀ ਜ਼ਬਾਨਾਂ ਦੇ ਆਧਾਰ ਤੇ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ ਸੂਬੇ ਬਣ ਚੁੱਕੇ ਸੀ। ਸੋ ਕਿੰਨਾ ਲੰਬਾ ਵਕਤ ਸਿੱਖਾਂ ਨੂੰ ਇਸ ਗੱਲ ਲਈ ਕਿ ਜੀ ਇਹ ਪਾਬੰਦੀ ਤੁੜਵਾਉਣੀ ਹੈ ਪੰਜਾਬੀ ਸੂਬਾ ਜ਼ਿੰਦਾਬਾਦ, ਔਰ ਜਦੋਂ ਇਹ ਪੰਜਾਬੀ ਸੂਬਾ ਜ਼ਿੰਦਾਬਾਦ ਦੀ ਗੱਲ ਔਰ ਮੋਰਚਾ ਲੱਗਾ ਫਿਰ ਤਾਂ 57,000 ਸਿੱਖਾਂ ਨੂੰ ਜੇਲ੍ਹਾਂ ਭਰਨੀਆਂ ਪਈਆਂ ਪੰਜਾਬ ਦੀਆਂ ਔਰ ਉਸ ਪੀਰੀਅਡ 'ਚ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਇੱਕ 12-13 ਸਾਲਾਂ ਦੇ ਜਿਹੜੇ ਬੱਚੇ ਵਿਦਿਆਰਥੀ ਜਿਹੜਾ ਕਿ ਆਪਣੇ ਨਾਨਕਿਆਂ ਕੋਲ ਆਇਆ ਹੋਇਆ ਸੀ, ਪਟਿਆਲੇ ਵੱਲ ਦਾ ਸੀ, ਉਹ ਕਰਨਾਲ ਆਇਆ ਹੋਇਆ ਸੀ ਔਰ ਉਹਨੂੰ ਜਦੋਂ ਕਿ ਉਹ ਗੁਜ਼ਰ ਰਿਹਾ ਸੀ ਆਪਣੇ ਦੋ ਹੋਰ ਸਾਥੀ ਵਿਦਿਆਰਥੀਆਂ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦੇ, ਉਦੋਂ ਕਰਨਾਲ ਵੀ ਪੰਜਾਬ ਦਾ ਹਿੱਸਾ ਸੀ ਔਰ ਪੁਲਿਸ ਟੁਕੜੀ ਨੇ ਰੋਕਿਆ, ਉਹਨਾਂ ਨੇ ਕਿਹਾ ਜੀ ਬੰਦ ਕਰ ਆਵਾਜ਼, ਉਹਨੇ ਕਿਹਾ ਫਿਰ ਪੰਜਾਬੀ ਸੂਬਾ ਜ਼ਿੰਦਾਬਾਦ, ਉਹਨੂੰ ਟਾਰਚਰ ਕਰਕੇ ਖੂਹ ਦੇ ਵਿੱਚ ਸੁੱਟ ਕੇ ਜਿਹੜਾ ਮਾਰ ਦਿੱਤਾ ਗਿਆ ਸੀ। ਅੱਜ ਵੀ ਜਿਹੜੇ ਸੈਂਟਰਲ ਸਿੱਖ ਮਿਊਜ਼ੀਅਮ ਜਾਂਦੇ ਨੇ, ਜੇ ਉਹਦੀ ਰਿਮੂਵ ਨਾ ਕੀਤੀ ਹੋਈ, ਮੈਂ ਆਪਣੇ ਬਚਪਨ 'ਚੋਂ ਦੇਖੀ ਹੋਈ ਔਰ ਜਦੋਂ ਤੁਸੀਂ ਆਪਣੀਆਂ ਬਚਪਨ ਦੀਆਂ ਯਾਦਾਂ ਦੇਖਦੇ ਹੋ ਵੀ ਕਿਹੜੀ ਚੀਜ਼, ਕਿਉਂਕਿ ਜਦੋਂ ਤੁਸੀਂ ਐਜ਼ ਏ ਚਾਈਲਡ ਕਿਸੇ ਚੀਜ਼ ਨੂੰ ਦੇਖਦੇ ਹੋ ਤੇ ਤੁਹਾਡਾ ਆਪਣਾ ਹਮ ਉਮਰ ਤੁਹਾਨੂੰ ਲੱਗੇ ਕਿ ਵੀ ਉਹ ਮਾਰ ਦਿੱਤਾ ਔਰ ਉਹਦੇ ਥੱਲੇ ਸੀ ਕਿ ਭਾਈ ਇਹ ਕਿਵੇਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਇਸ 12-13 ਸਾਲ ਦੇ ਬੱਚੇ ਨੂੰ ਜਿਹੜਾ ਹੈ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਸੋ ਇਹ ਵਰਤਾਰਾ ਲਗਾਤਾਰਤਾ ਨਾਲ, ਇਹ ਤਾਂ ਮੈਂ ਉਸ ਪੀਰੀਅਡ ਦੀ ਗੱਲ ਕੀਤੀ ਹੈ ਜਦੋਂ ਕਿ ਅਜੇ ਕੋਈ ਹਥਿਆਰਬੰਦ ਤਰੀਕੇ ਨਾਲ ਅਜੇ ਕੋਈ ਉਸ ਕਿਸਮ ਦੀ ਲਾਈਨ ਹੀ ਨਹੀਂ ਸੀ ਜਿਹੜੀ ਕਿ ਸਟੇਟ ਟੈਰਰ ਨੇ ਐਜ਼ ਏ ਰਿਐਕਸ਼ਨ ਪੈਦਾ ਕੀਤੀ ਜੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਤੱਕ ਤੁਸੀਂ ਈਵਨ ਆਪਣੇ ਹੱਕ ਦਰਸ਼ਨ ਸਿੰਘ ਫੇਰੂਮਾਨ ਜਿਹੜੇ 1960ਵਿਆਂ ਦੇ ਵਿੱਚ ਅਖੀਰ 'ਚ ਵਰਤ ਰੱਖਦੇ ਨੇ
ਜਿਹੜਾ ਉਹਨਾਂ ਦੀ ਮੰਗ ਵੀ ਕੋਈ ਦੇਸ਼ ਨਾਲ ਵੱਡ ਹੋਣ ਦੀ ਨਹੀਂ ਸੀ। ਸਿੱਖ ਹੋਮਲੈਂਡ ਸੀ, ਚੰਡੀਗੜ੍ਹ ਦੀ ਮੰਗ ਸੀ, ਔਰ ਸਿੱਖ ਹੋਮਲੈਂਡ ਵਿਦਨ ਦਾ ਇੰਡੀਅਨ ਯੂਨੀਅਨ ਸੀ, ਜਿਹੜੀ ਉਸ ਵੇਲੇ ਉਸ ਤੋਂ ਪਹਿਲਾਂ ਮਾਸਟਰ ਅਕਾਲੀ ਦਲ ਨੇ ਵੀ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਮਤਾ ਕੀਤਾ ਸੀ ਜੀ। ਲੇਕਿਨ ਕਿਵੇਂ ਦਰਸ਼ਨ ਸਿੰਘ ਫੇਰੂਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅਕਾਲ ਤਖਤ ਸਾਹਿਬ ਦੇ ਉੱਤੇ ਮੱਥਾ ਵੀ ਨਹੀਂ ਸੀ ਟੇਕਣ ਦਿੱਤਾ ਗਿਆ, ਔਰ ਉਹਨਾਂ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ, ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਕਿੰਨੀ ਦੇਰ। ਫਿਰ ਜਦੋਂ ਉਹਨਾਂ ਦੇ 60-62 ਦਿਨ ਹੋ ਗਏ, ਹਾਲਤ ਜ਼ਿਆਦਾ ਖਰਾਬ ਹੋਈ, ਹਸਪੀਟਲ 'ਚ ਲੈ ਗਏ, ਹਸਪੀਟਲ 'ਚ ਉਹਨਾਂ ਦੀ ਮੌਤ ਹੋਈ, ਔਰ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਵੀ ਜਿਹੜਾ ਉਹਨਾਂ ਦੇ ਪਿੰਡ ਫੇਰੂਮਾਨ ਲਿਆ ਕੇ ਪ੍ਰੋਪਰਲੀ ਸੰਸਕਾਰ ਕਰਨ ਦਾ ਹੱਕ ਨਹੀਂ ਸੀ ਦਿੱਤਾ ਗਿਆ। ਔਰ ਉਸ ਪੀਰੀਅਡ 'ਚ ਹਾਲਾਂਕਿ ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਸਰਕਾਰ ਸੀ ਜੀ, ਔਰ ਉਸ ਪੀਰੀਅਡ 'ਚ 2-3 ਵਾਰ ਫੇਰੂਮਾਨ ਦਾ ਮ੍ਰਿਤਕ ਸਰੀਰ ਜਿਹੜਾ ਹੈ ਉਹ ਡਿੱਗਿਆ, ਕਿਉਂਕਿ ਜਦੋਂ ਕਰਾਊਡ ਜਿਹੜੀ ਆ ਉਹ ਆਉਂਦੀ ਸੀ, ਉਹ ਚਾਹੁੰਦੇ ਸੀ ਕਿ ਭਾਈ ਅਸੀਂ ਕਰਨਾ ਹੈ, ਤੇ ਪੁਲਿਸ ਜਿਹੜੀ ਆ ਉਹ ਨੇੜੇ ਨਹੀਂ ਸੀ ਲੱਗਣ ਦਿੰਦੀ, ਔਰ ਉਹਨਾਂ ਦਾ ਸੰਸਕਾਰ ਵੀ ਉਸ ਵੇਲੇ ਪੁਲਿਸ ਗਾਰਡ ਦੇ ਥੱਲੇ ਔਰ ਇੱਕ ਖੌਫ ਦੇ ਮਾਹੌਲ ਦੇ ਵਿੱਚ ਜਿਹੜਾ ਪੁਲਿਸ ਨੇ ਜ਼ਬਰਦਸਤੀ ਕੀਤਾ ਸੀ। ਸੋ ਮੈਂ ਇਹ ਉਦਾਹਰਨਾਂ ਉਸ ਦੌਰ ਦੀਆਂ ਦਿੱਤੀਆਂ ਨੇ, ਕਿਉਂਕਿ 80ਵਿਆਂ ਤੱਕ ਪਹੁੰਚਦੇ ਆ ਤਾਂ ਸਾਨੂੰ ਪਤਾ ਹੈ ਕਿਵੇਂ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਈਵਨ 84 ਤੋਂ ਪਹਿਲਾਂ, ਔਰ ਕਿਵੇਂ ਭਾਈ ਕੁਲਵੰਤ ਸਿੰਘ ਨਾਗੋਕੇ ਜਿਹੜੇ ਆਪਣਾ ਟਰੈਕਟਰ ਠੀਕ ਕਰਵਾਉਣ ਖਲਚੀਆਂ ਆਏ ਔਰ ਉਹਨਾਂ ਨੂੰ ਟਾਰਚਰ ਕਰਕੇ ਮਾਰਿਆ ਗਿਆ। ਹੁਣ ਇਹ ਜਿਹੜੇ ਨੇ ਨਾ ਤਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਨਾ ਤਾਂ ਉਹਨਾਂ ਨੇ ਕੋਈ ਖਾਲਿਸਤਾਨ ਮੰਗਿਆ ਸੀ, ਨਾ ਕਿਸੇ ਨੇ ਰੈਫਰੈਂਡਮ ਮੰਗਿਆ ਸੀ ਜੀ। ਸੋ ਇਸ ਲਈ ਜੇ ਉਹ ਉਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣਾ ਜਾਂ ਸਿੱਖ ਹੋਣਾ ਹੀ ਤੁਹਾਨੂੰ ਕ੍ਰਿਮੀਨਲ ਟ੍ਰਾਈਬ ਬਣਾਉਂਦਾ ਸੀ, ਤਾਂ ਆਲ ਦਾ ਮੋਰ ਰੀਜ਼ਨ ਹੈ ਕਿ ਅਸੀਂ ਕਿਉਂ ਆਜ਼ਾਦੀ ਚਾਹੁੰਦੇ ਹਾਂ, ਜਾਂ ਅਸੀਂ ਕਿਉਂ ਜਿਹੜਾ ਭਾਰਤ ਦੇ ਨਾਲ ਅਸੀਂ ਇਲਹਾਕ ਕੀਤਾ ਹੀ ਨਹੀਂ। ਸਾਡੇ ਨੁਮਾਇੰਦਿਆਂ ਨੇ ਜਿਹੜਾ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਕੀਤੇ ਹੋਏ, ਸੋ ਡੀ ਫੈਕਟੋ ਅਸੀਂ ਇਹਨਾਂ ਦੇ ਕਬਜ਼ੇ 'ਚ ਹਾਂ, ਪਰ ਡੀ ਜੂਰਿਸ ਅਸੀਂ ਇਹਨਾਂ ਦਾ ਹਿੱਸਾ ਨਹੀਂ। ਹੁਣ ਇਹਨਾਂ ਸਾਰੇ ਹਾਲਾਤਾਂ ਦੇ ਤੁਰਦੇ ਆ ਅਸੀਂ ਸਮਝਦੇ ਹਾਂ ਕਿ ਹੁਣ ਅਸੀਂ ਇੰਟਰਨੈਸ਼ਨਲ ਪਰਸਪੈਕਟਿਵ 'ਚ ਗੱਲ ਕਰੀਏ ਕਿ ਯੂਨਾਈਟਿਡ ਨੇਸ਼ਨਜ਼ ਸੰਸਥਾ ਜਿਹਨੂੰ UNO ਕਹਿੰਦੇ ਸੀ, ਇਹ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਹੋਂਦ 'ਚ ਆਈ। ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਜਿਹੜਾ ਪ੍ਰਵਾਨਗੀ ਦਿੱਤੀ ਗਈ, ਉਸ ਤੋਂ ਬਾਅਦ ਜੀਨੀਵਾ ਕਨਵੈਨਸ਼ਨਸ, ਪ੍ਰੋਟੋਕਾਲ। ਸੋ ਮੁੱਕਦੀ ਗੱਲ ਯੂਨਾਈਟਿਡ ਨੇਸ਼ਨਸ ਚਾਰਟਰ ਨੇ ਜਾਂ UN ਨੇ ਇਹ ਮੰਨਿਆ ਕਿ ਭਾਈ ਜਿਹੜੇ ਕਬੀਲੇ, ਜਿਹੜੇ ਕੌਮਾਂ, ਜਿਹੜੇ ਲੋਕ ਕਿਸੇ ਵੀ ਖਿੱਤੇ 'ਚ ਉਹਨਾਂ ਦੀ ਮਰਜ਼ੀ ਦੇ ਖਿਲਾਫ ਨੇ, ਉਹਨਾਂ ਲੋਕਾਂ ਦੀ, ਉਹਨਾਂ ਦੇ ਕੋਲ ਇਹ ਹੱਕ ਹੈ ਕਿ ਉਹ ਵੋਟ ਰਾਹੀਂ, ਜਿਹਦਾ ਨਾਂ ਰੈਫਰੈਂਡਮ, ਪਲੇਬਸਾਈਟ ਵਗੈਰਾ ਕਿਹਾ ਜਾਂਦਾ, ਕਿ ਉਹ ਫੈਸਲਾ ਕਰ ਸਕਦੇ ਨੇ ਕਿ ਉਹਨਾਂ ਨੇ ਸਟੇਟਸ ਕੋ ਰੱਖਣਾ, ਉਸੇ ਮੁਲਕ ਦੇ ਵਿੱਚ ਰਹਿਣਾ, ਜਾਂ ਉਹਨਾਂ ਨੇ ਆਜ਼ਾਦ ਹੋਣਾ। ਹੁਣ ਜ਼ਾਹਰ ਹੈ ਵੀ ਇਹ ਉਹ ਪੀਰੀਅਡ ਸੀ ਜਦੋਂ ਅਜੇ ਬਹੁਤ ਸਾਰੀਆਂ ਕਾਲੋਨੀਜ਼ ਸਨ, ਬਸਤੀਆਂ ਸੀ ਦੁਨੀਆ ਦੇ ਵਿੱਚ, ਜਿਨ੍ਹਾਂ ਦੇ ਉੱਤੇ ਯੂਰਪੀਅਨਸ, ਕਿਤੇ ਬ੍ਰਿਟਿਸ਼ ਬੈਠੇ ਨੇ, ਕਿਤੇ ਫ੍ਰੈਂਚ ਨੇ, ਕਿਤੇ ਨਾਰਵੇਜੀਅਨਸ ਨੇ, ਕੋਈ ਨੀਦਰਲੈਂਡ ਵਾਲੇ ਨੇ, ਪੋਰਤੁਗੀਜ਼ ਨੇ, ਸਪੈਨਿਸ਼ ਨੇ ਜੀ। ਸੋ ਇਹਦੀ ਸ਼ੁਰੂਆਤ ਤਾਂ ਇਸ ਨਾਲ ਜੁੜੀ ਹੋਈ ਸੀ ਕਿ ਭਾਈ ਆਪਣੀ ਮਰਜ਼ੀ ਦੇ ਖਿਲਾਫ, ਕਿਉਂਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਇਹ ਵੀ ਜਿਹੜੀਆਂ ਕਾਲੋਨੀਜ਼ ਇਹਨਾਂ ਨੇ ਬਣਾਇਆ ਹੋਇਆ ਸੀ, ਇਹਨਾਂ ਮੁਲਕਾਂ ਨੇ, ਇਹ ਵੀ ਭਾਵੇਂ ਜਿੱਤ ਗਏ ਹਿਟਲਰ ਜਾਂ ਨਾਜ਼ੀਆਂ ਔਰ ਫਾਸ਼ਿਸਟ ਇਟਾਲੀਅਨਸ ਦੇ ਖਿਲਾਫ, ਲੇਕਿਨ ਉਹਨੂੰ ਹੋਲਡ ਨਹੀਂ ਸੀ ਕਰ ਸਕਦੇ ਇੰਨੇ ਕਿ ਇਹਨਾਂ ਦੀ ਫੌਜ, ਕਰੋੜਾਂ ਲੋਕ ਮਰੇ ਦੂਸਰੇ ਸੰਸਾਰ ਯੁੱਧ। ਸੋ ਇਸ ਹੱਕ ਦੇ ਥੱਲੇ ਹੀ ਫਿਰ ਕੁਛ ਨੂੰ ਤਾਂ ਹੱਕ ਮਿਲਿਆ, ਉਹ ਕਈ ਸਦੀਆਂ ਬਾਅਦ ਆਜ਼ਾਦ ਮੁਲਕ ਬਣੇ। ਅੰਗਰੇਜ਼ ਜਿਹੜੇ ਨੇ ਕਾਹਲੀ ਦੇ ਨਾਲ ਉੱਥੋਂ ਦੌੜੇ, ਉਹਨਾਂ ਨੇ ਹਾਲਾਂ ਸਤੰਬਰ 1948 'ਚ ਨਿਕਲਣਾ ਸੀ, ਪਰ ਉਹ ਅਗਸਤ ਦੇ ਵਿੱਚ ਹੀ ਨਿਕਲ ਆਏ, ਔਰ ਉਹਨਾਂ ਨੇ ਰੈੱਡ ਕਲਿਫ ਨੇ ਜਿਹੜਾ ਉਹ ਨਕਸ਼ਾ ਵਿਛਾਇਆ, ਉਹਦੇ ਤੇ 1941 ਦੀ ਸੈਂਸਸ ਨੂੰ ਆਧਾਰ ਬਣਾਇਆ, ਕਦੇ ਆਇਆ ਵੀ ਨਹੀਂ ਸੀ ਹੋਇਆ ਇੰਡੀਆ, ਉਹਨੇ ਲੀਕ ਵਿੱਚ ਖਿੱਚੀ, ਔਰ ਸਿੱਖ ਲੀਡਰਸ਼ਿਪ ਦੀ ਨਾਅਹਲੀਅਤ ਔਰ ਸਾਡਾ ਕੁਛ ਇਸ ਕਿਸਮ ਦਾ ਪਾਰਟ ਕਿ ਵੀ ਅਸੀਂ ਭਾਰਤ ਦੇ, ਭਾਵੇਂ ਉਹ ਕਾਂਗਰਸੀ ਲੀਡਰਾਂ ਦੇ ਇਕਰਾਰ ਸਨ ਜਾਂ ਉਹਨਾਂ ਦੇ ਵਾਅਦੇ ਸਨ, ਅਸੀਂ ਇੱਧਰ ਆ ਕੇ ਐਂਡ ਹੋਏ। ਔਰ ਇੱਥੋਂ ਅਸੀਂ ਜੇ ਗੱਲ ਸ਼ੁਰੂ ਕਰੀਏ ਕਿ ਹੁਣ ਜਦੋਂ ਕਿ ਇਹ ਰੈਫਰੈਂਡਮ ਜਾਂ ਪਲੇਬਸਾਈਟ, ਜਿਸ ਨੂੰ ਭਾਰਤ ਨੇ ਕਸ਼ਮੀਰ ਦੇ ਮਾਮਲੇ 'ਚ ਮੰਨਿਆ, ਜੰਮੂ ਕਸ਼ਮੀਰ ਦਾ ਕੇਸ ਭਾਰਤ ਲੈ ਕੇ ਆਇਆ UN ਸਿਕਿਉਰਿਟੀ ਕਾਉਂਸਲ 'ਚ, ਔਰ ਜਿਹੜਾ ਇਕਰਾਰ ਅੱਜ ਤੱਕ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ। ਪਰ ਅਸੀਂ ਪਿਛਲੇ ਕੁਝ ਸਾਲਾਂ 'ਚ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਸੋਵੀਅਤ ਯੂਨੀਅਨ ਵਰਗੀ ਆਰਟੀਫਿਸ਼ੀਅਲ ਯੂਨੀਅਨ 15 ਹਿੱਸਿਆਂ 'ਚ ਟੁੱਟੀ, ਯੂਗੋਸਲਾਵੀਆ ਵਰਗੀ ਆਰਟੀਫਿਸ਼ੀਅਲ ਯੂਨੀਅਨ 7-8 ਟੁਕੜਿਆਂ ਦੇ ਵਿੱਚ ਟੁੱਟੀ, ਔਰ ਇਸ ਸਿਧਾਂਤ ਨੂੰ ਲਾਗੂ ਕੀਤਾ ਗਿਆ ਰੈਫਰੈਂਡਮ ਦੇ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ, ਸਵੈ ਨਿਰਣੇ ਦੇ ਹੱਕ ਦੇ,
ਔਰ ਮੈਨੂੰ ਯਾਦ ਹੈ ਸਾਡੇ ਵੀ ਉਹ ਚੰਗੇ ਜਾਣੂ ਸਨ ਅਬਦੁਲ ਮਾਰਕਰ, ਇਹ ਪਾਕਿਸਤਾਨ ਦੇ UN ਦੇ ਵਿੱਚ ਐਂਬੈਸਡਰ ਵੀ ਰਹੇ ਔਰ ਉਹਨਾਂ ਨੇ ਜਦੋਂ ਈਸਟ ਤੈਮੂਰ ਜਿਹੜਾ ਕਿ ਬੇਸ਼ੱਕ ਯੂਗੋਸਲਾਵੀਆ ਦੇ ਕਬਜ਼ੇ ਥੱਲੇ ਸੀ ਲੇਕਿਨ ਉਹ ਕ੍ਰਿਸਚੀਅਨ ਮੈਜੋਰਿਟੀ ਹੈ, ਯੂਗੋਸਲਾਵੀਆ ਨੇ ਇੰਡੋਨੇਸ਼ੀਆ ਦੇ ਕੰਟਰੋਲ ਸੀ। ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਮੈਜੋਰਿਟੀ ਕੰਟਰੀ ਹੈ ਔਰ ਸ਼ਾਇਦ 18,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ। ਸੋ ਇਹ ਜਿਹੜੇ ਨੇ ਕਿਉਂਕਿ ਇੱਥੇ ਜਿਹੜੇ ਚਰਚ ਸੀ ਅਮਰੀਕਨ ਉਹਨਾਂ ਦਾ ਵੀ ਇੰਟਰਸਟ ਸੀ ਔਰ ਕੁੱਲ ਮਿਲਾ ਕੇ ਈਸਟ ਤੈਮੂਰ ਦਾ ਕੇਸ ਜਿਹੜਾ ਮੇਰੀਆਂ ਯਾਦਾਂ 'ਚ 1990 'ਚ, ਹਾਲਾਂਕਿ ਇਸ ਦੌਰਾਨ ਕਈ ਹੋਰ ਵੀ ਹੋਏ ਹੋਣਗੇ, ਉਹਦੇ 'ਚ UN ਦੇ ਆਬਜ਼ਰਵਰਸ ਨੇ ਜਾ ਕੇ ਉੱਥੇ ਰੈਫਰੈਂਡਮ ਕਰਵਾਇਆ ਔਰ ਲੋਕਾਂ ਨੇ ਫੈਸਲਾ ਕੀਤਾ ਵੀ ਅਸੀਂ ਆਜ਼ਾਦ ਦੇਸ਼ ਬਣਨਾ, ਇੰਡੋਨੇਸ਼ੀਆ ਨਾਲ ਨਹੀਂ ਰਹਿਣਾ ਔਰ ਈਸਟ ਤੈਮੂਰ ਜਿਹੜਾ 1990 ਦੇ ਵਿੱਚ ਆਜ਼ਾਦ ਮੁਲਕ ਬਣਿਆ। ਹੁਣ ਅਸੀਂ ਸਾਡੀਆਂ ਯਾਦਾਂ 'ਚ ਹੈ ਕਿ ਭਾਈ ਕੈਨੇਡਾ ਦੇ ਕਿਊਬੈਕ ਦੇ ਵਿੱਚ 1980 'ਚ 1995 'ਚ 2 ਵਾਰ ਰੈਫਰੈਂਡਮ ਹੋਇਆ ਜਿਹਦੇ 'ਚ ਕਿ ਉਹਨਾਂ ਨੇ ਬੇਸ਼ੱਕ ਮੈਜੋਰਿਟੀ ਨੇ ਇਹੀ ਫੈਸਲਾ ਕੀਤਾ ਵੀ ਕੈਨੇਡਾ ਨਾਲ ਰਹਿਣਾ, ਲੇਕਿਨ ਇਹ ਉਹਨਾਂ ਨੂੰ ਹੱਕ ਹਾਸਲ ਸੀ ਕਿ ਉਹ ਕੈਨੇਡਾ ਤੋਂ ਅੱਡ ਹੋ ਸਕਦੇ ਸੀ ਜੇ ਰੈਫਰੈਂਡਮ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਹੁੰਦਾ। ਸਕਾਟਲੈਂਡ ਜਿਹੜਾ ਆਲਮੋਸਟ 400 ਸਾਲ ਬਾਅਦ ਜਿਹੜਾ ਸਕਾਟਲੈਂਡ ਦੇ ਲੋਕਾਂ ਦੀ ਮੰਗ ਮੰਨੀ ਗਈ, ਭਾਵੇਂ ਉਹਨਾਂ ਨੇ ਇੰਗਲੈਂਡ ਨਾਲ ਹੀ ਰਹਿਣ ਦਾ ਹੀ ਫੈਸਲਾ ਕੀਤਾ ਲੇਕਿਨ ਇਹ ਜਿਹੜਾ ਸਿਧਾਂਤ ਹੈ ਇਹ ਮੰਨਿਆ ਗਿਆ। ਸਾਊਥ ਸੁਡਾਨ ਦਾ ਹਿੱਸਾ UN ਦੇ ਥੱਲੇ ਔਰ ਉਹਦੇ ਚ ਦੁਨੀਆ ਭਰ ਚ ਬੈਠੇ ਸੁਡਾਨੀਜ਼ ਨੇ ਵੋਟਾਂ ਪਾਈਆਂ। ਸਾਊਥ ਸੁਡਾਨ ਇੱਕ ਅਲੱਗ ਮੁਲਕ ਦੇ ਤੌਰ ਤੇ ਸੁਡਾਨ ਤੋਂ ਅੱਡ ਬਣੇ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੁਣ ਜਿਹੜੇ ਕੋਸੋਵੋ, ਮੈਸੇਡੋਨੀਆ ਔਰ ਹੋਰ ਕਿੰਨੀਆਂ ਉਦਾਹਰਨਾਂ ਇਸ ਸਾਰੇ ਪੀਰੀਅਡ 'ਚ ਆ ਸਕਦੀਆਂ ਨੇ ਔਰ 2 ਦੇਸ਼ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ 'ਚ ਰੈਫਰੈਂਡਮ ਹੋਣਾ, ਉਹਦੇ 'ਚ ਨਾਰਥ ਕੁਰਦਿਸਤਾਨ ਹੈ ਜਿਹੜਾ ਅੱਜ ਇਰਾਕ ਦਾ ਹਿੱਸਾ ਹੈ, ਪਰ ਉਸ ਨਾਰਥ ਕੁਰਦਿਸਤਾਨ ਦੇ ਰੈਫਰੈਂਡਮ 'ਚ ਵੀ ਦੁਨੀਆ ਭਰ ਦੇ ਕੁਰਦਾਂ ਨੇ ਵੋਟਾਂ ਪਾਉਣੀਆਂ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਸਪੇਨ ਦੇ ਵਿੱਚ ਜਿਹੜਾ ਉਹਨਾਂ ਦਾ ਸ਼ਾਇਦ ਕੈਟਾਲੋਨੀਆ ਉਹਨਾਂ ਦਾ ਪ੍ਰੋਵਿੰਸ ਹੈ, ਉਹ ਉਹਨਾਂ ਸਰਕਾਰ ਵੀ ਉਹਨਾਂ ਦੀ ਹੈ ਜਿਹੜੇ ਅੱਡ ਚਾਹੁੰਦੇ ਨੇ। ਹਾਲਾਂਕਿ ਸਪੇਨ ਸਰਕਾਰ ਨੇ ਕਿਹਾ ਜੀ ਅਸੀਂ ਜਿਹੜਾ ਉਹ ਉਹਨੂੰ ਇਲੀਗਲ ਬਣਾ ਦਿਆ, ਪਰ ਉਹਨਾਂ ਨੇ ਵੀ ਕਿਹਾ ਵੀ ਅਸੀਂ ਕੈਟਾਲੋਨੀਆ 'ਚ ਕਰਵਾਉਣਾ। ਸੋ ਜਿਹੜਾ ਇੱਕ ਮੈਕੈਨਿਜ਼ਮ ਹੈ ਔਰ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਐਕਸਪ੍ਰੈਸ਼ਨ ਇਹਨਾਂ ਦੇ ਦੁਮਛੱਲਿਆਂ ਮੁਤਾਬਕ ਔਰ ਇਹਨਾਂ ਦੇ ਮੀਡੀਆ ਔਰ ਦੂਜਿਆਂ ਦੇ ਮੁਤਾਬਕ ਦਿੰਦੇ, ਭਾਰਤ ਦਾ ਤਾਂ ਆਲਰੇਡੀ ਕਬਜ਼ਾ ਹੈ, ਇੰਡੀਅਨ ਆਕੂਪਾਈਡ ਹੈ ਪੰਜਾਬ। ਉਹਨਾਂ ਦੀ ਪ੍ਰੋਪੇਗੈਂਡਾ ਮਸ਼ੀਨਰੀ, ਉਹਨਾਂ ਦੇ ਟੈਲੀਵਿਜ਼ਨ, ਉਹਨਾਂ ਦੇ ਰੇਡੀਓ, ਉਹਨਾਂ ਦੀਆਂ ਅਖਬਾਰਾਂ, ਮੀਡੀਆ ਦਿਨ ਰਾਤ ਜਿਹੜੇ ਨੇ ਉਹ ਇੰਡੀਅਨ ਸਟੇਟ ਦੇ ਗੁਣ ਗਾਉਂਦੇ ਨੇ। ਹਰ ਝੂਠੇ ਫੇਲਿਅਰ ਵਾਲੇ ਦੌਰੇ ਨੂੰ ਵੀ ਆ ਮੋਦੀ ਇੱਥੋਂ ਕੀ ਬਿਸਤੀ ਕਰਵਾ ਕੇ ਗਿਆ, ਲੇਕਿਨ ਉੱਥੇ ਉਹਨੂੰ ਕਿਵੇਂ ਪ੍ਰੋਜੈਕਟ ਕੀਤਾ। ਇਜ਼ਰਾਈਲ ਦਾ ਦੌਰਾ ਜਿਹੜਾ ਕਿਸੇ ਨੇ ਉੱਥੇ ਮੀਡੀਆ ਮੇਨ ਸਟ੍ਰੀਮ ਨੇ ਨਹੀਂ ਕਿਹਾ ਕਿ ਭਾਈ ਇਹ RSS ਦੀ ਆਈਡੀਓਲੋਜੀ ਤਾਂ ਨਿਕਲੀ ਨਾਜ਼ੀਆਂ ਦੀ ਆਈਡੀਓਲੋਜੀ ਚੋਂ ਹੈ ਔਰ ਯਹੂਦੀਆਂ ਦੇ ਨਾਲ ਜਿਹੜੇ ਜਿਸ ਇਜ਼ਰਾਈਲ ਨਾਲ ਇਹ ਗੱਲ ਵਕੜੀ ਪਾ ਰਹੇ ਨੇ ਜਾਂ ਬਗਲਗੀਰ ਹੋ ਰਹੇ ਨੇ, ਜਿਨ੍ਹਾਂ ਨਾਜ਼ੀਆਂ ਨੇ ਉਹਨਾਂ ਦੀ ਪਰਸੀਕਿਊਸ਼ਨ ਕੀਤੀ, ਇਹਨਾਂ ਦੇ ਗੋਲਵਲਕਰ ਨੇ ਨਾਜ਼ੀਆਂ ਦਾ ਮਾਡਲ ਹੀ ਲਿਆਂਦਾ ਕਿ ਜੀ ਔਰ ਤੁਸੀਂ ਕਦੇ ਸਵਸਤਕਾ ਦੇਖ ਲਓ ਜਿਹੜਾ ਨਾਜ਼ੀ ਪਾਰਟੀ ਦਾ ਨਿਸ਼ਾਨ ਸੀ, ਆਰੀਆ ਦਾ ਸਾਰਾ ਕਨਸੈਪਟ ਹੀ ਇਹਨਾਂ ਦੇ ਥੱਲੇ। ਕਿਸੇ ਨੇ ਇਹ ਨਹੀਂ ਕਿਹਾ ਕਿ ਭਾਈ ਇਹ ਸਭ ਤੋਂ ਵੱਡਾ ਮਰਡਰਰ ਮੋਦੀ ਜਿਹੜਾ ਹੈ, ਜਿਹਨੇ ਖੁਦ ਜਿਹੜਾ ਜ਼ਿੰਮੇਵਾਰ ਹੈ ਹਜ਼ਾਰਾਂ ਬੇਗੁਨਾਹ ਦੇ ਮਰਡਰ ਲਈ ਮੁਸਲਮਾਨਾਂ ਦੇ ਔਰ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਜ਼ਮੀਨੇ ਕੀਤਾ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਇਹ ਹੱਕ ਬਣਦਾ ਹੈ ਜੇ 40 ਬੋਰਡਿੰਗਸ ਪੰਜਾਬ ਦੇ 50,300 ਪਲੱਸ ਸਕੁਅਰ ਕਿਲੋਮੀਟਰ ਟੈਰੀਟਰੀ 'ਚ ਇੰਨਾ ਵੱਡਾ ਖਤਰਾ ਬਣ ਗਿਆ ਇਹਨਾਂ ਦੇ ਲਈ ਕਿ ਉਹ ਉਹਨਾਂ ਨੇ ਰਿਮੂਵ ਵੀ ਕਰਨੇ ਸ਼ੁਰੂ ਕੀਤੇ ਨੇ, ਕੁਝ ਕਰ ਦਿੱਤੇ, ਕੁਝ ਕਰ ਦੇਣਗੇ। ਔਰ ਅਮਰੀਕਾ ਦੇ 3 ਸਿਟੀਜ਼ਨ ਜਿਹੜੇ ਨੇ ਉਹਨਾਂ ਦੇ ਉੱਤੇ ਦੇਸ਼ਧਰੋਹ ਦਾ ਕੇਸ ਬਣਾ ਦਿੱਤਾ ਹੈ। 2 ਚੋਂ 1 ਗੁਰਪ੍ਰੀਤ ਸਿੰਘ ਨੂੰ ਫੜਿਆ ਹੈ, ਉਹਨਾਂ ਦੇ ਅੱਗੋਂ ਪਰਿਵਾਰਾਂ ਨਾਲ ਜਾਂ ਉਹਨਾਂ ਨਾਲ ਕੀ ਕਰਨਗੇ, ਜ਼ਾਹਰ ਹੈ ਵੀ ਉੱਥੇ ਕੀ ਪੁਲਿਸ ਕਰਦੀ ਹੈ। ਸੋ ਇਹ ਕਿਉਂ ਜਿਹੀ ਕਿੰਨੀ ਕੁ ਪੁਖਤਾ ਡੈਮੋਕ੍ਰੇਸੀ ਹੈ ਵੀ ਜਿਹੜੀ ਡੈਮੋਕ੍ਰੇਸੀ ਜਿਹੜੀ ਹੈ, ਕਦੇ ਮੈਨੂੰ ਯਾਦ ਹੈ ਕਿ ਵੀ ਇਹ ਉਹਨਾਂ ਦੇ ਹਬੀਬ ਜ਼ਾਲਬ ਪਾਕਿਸਤਾਨ ਦੇ ਬੜੇ ਫੇਵਰੇਟ ਲੋਕ ਕਵੀ ਸਨ, ਫਕੀਰਾਨਾ ਜਿਹਾ ਇੱਕ ਉਹ ਬੰਦਾ ਸੀ ਔਰ ਹਰ ਹਕੂਮਤ ਦੇ ਨਾਲ ਹੀ ਉਹਦੀ ਟੱਕਰ ਹੋ ਜਾਂਦੀ ਸੀ। ਔਰ ਜਨਰਲ ਜ਼ਿਆਉਲ ਹਕ ਦੇ ਜ਼ਮਾਨੇ 'ਚ ਜਦੋਂ ਬੇਨਜ਼ੀਰ ਭੁੱਟੋ ਇਨ ਐਗਜ਼ਾਈਲ ਸੀ ਔਰ ਉਹ ਵਾਪਸ ਆ ਰਹੀ ਸੀ ਤੇ ਉਸ ਨੂੰ ਕਿੰਨੀ ਘਬਰਾਹਟ ਸੀ ਫੌਜ ਦੇ ਵਿੱਚ। ਉਹਨੇ ਮੈਨੂੰ ਨਜ਼ਮ ਤਾਂ ਉਹਦੀ ਯਾਦ ਨਹੀਂ ਹੈ ਹਬੀਬ ਜ਼ਾਲਬ ਦੀ, ਪਰ ਉਹਦੀ ਇੱਕ ਲਾਈਨ ਸੀ ਕਿ ਬੜੇ ਬੜੇ ਜਰਨੈਲ, बड़े बड़े करनैल कांप रहे हैं एक निहत्थी लड़की से।
ਕਿ ਵੀ ਇੱਕ ਉਹ ਨਿਹੱਥੀ ਲੜਕੀ ਬੇਨਜ਼ੀਰ ਪੁੱਟੋਪਲ, ਹਾਲਾਂਕਿ ਉਹਦਾ ਬਾਅਦ ਕੀ ਕਿਰਦਾਰ ਰਿਹਾ ਇੱਕ ਵੱਖਰਾ ਵਿਸ਼ਾ ਜੀ, ਕਿ ਵੀ ਇਹ ਏਡੇ ਏਡੇ ਜਰਨੈਲ ਤੇ ਕਰਨੈਲ ਇੱਕੋ ਨਿਹੱਥੀ ਕੁੜੀ ਨੇ ਆਉਣਾ ਤੇ ਇਹਨਾਂ ਨੂੰ ਇੰਨੀ ਘਬਰਾਹਟ ਕਾਹਦੀ ਹੋਈ ਹੈ। ਸੋ ਮੈਂ ਇਹ ਸੋਚਦਾ ਸੀ, ਮੈਂ ਕਿਹਾ ਜੀ ਇਹ ਬਿਲ ਬੋਰਡਾਂ ਚੋਂ ਕੋਈ ਸ਼ੇਰ ਨਿਕਲਿਆ, ਕੋਈ ਇਹਨਾਂ ਦਾ ਐਸਾ ਕੀ ਖੌਫ ਹੈ। ਔਰ ਜ਼ਾਹਰ ਹੈ ਇਹੀ ਆਪਣੇ ਆਪ 'ਚ ਸਾਡੇ ਪੁਆਇੰਟ ਨੂੰ ਬਣਾਉਂਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਲੋਕਾਂ ਨੂੰ ਪੁੱਛ ਲਓ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਪੈਸ਼ਨ ਫਾਰ ਟਰੂਥ ਟੀਵੀ ਤੇ ਇੱਕ ਵਾਰ ਡਿਸਕਸ਼ਨ ਹੋ ਰਹੀ ਸੀ ਇਸ ਮੁੱਦੇ ਦੇ ਉੱਤੇ। ਮੁੱਦਾ ਹੋਰ ਸੀ, ਪਰ ਇੱਕ ਟਾਈਮਜ਼ ਆਫ ਇੰਡੀਆ ਦੀ ਜਰਨਲਿਸਟ, ਸ਼ਾਇਦ ਸੀਮਾ ਕੇ ਰੀਮਾ ਉਹਦਾ ਨਾਂ ਸੀ, ਉਹ ਵੀ ਬੈਠੀ ਹੋਈ, ਉਹ ਗੱਲ ਚੱਲੀ ਔਰ ਮੈਂ ਗੱਲ ਕੀਤੀ। ਮੈਂ ਕਿਹਾ ਜੀ ਇੰਡੀਆ ਕਿਵੇਂ ਸੁਪਰੈਸ ਕਰ ਰਿਹਾ ਆਪਣੇ ਲੋਕਾਂ ਦੀ ਆਵਾਜ਼ ਨੂੰ, ਜੰਮੂ ਕਸ਼ਮੀਰ ਚੋਂ ਕਰਵਾਉਣ ਨੂੰ ਤਿਆਰ ਨਹੀਂ ਹੈ ਪਲੇਬਿਸਾਈਟ। ਨਾਗਾਲੈਂਡ ਦੇ ਲੋਕ ਜਿਹੜੇ ਨੇ ਉਹ ਆਜ਼ਾਦੀ ਚਾਹੁੰਦੇ ਨੇ, ਖਾਲਿਸਤਾਨ ਜਿਹੜਾ ਹੈ ਉਹ ਆਜ਼ਾਦੀ ਚਾਹੁੰਦਾ ਭਾਰਤ ਨਾਲੋਂ। ਤੇ ਉਹਨੇ ਮੈਨੂੰ ਇੰਟਰਪਟ ਕੀਤਾ, ਉਹਨੇ ਕਿਹਾ ਜੀ ਨਹੀਂ ਅੰਗਰੇਜ਼ੀ ਚ ਸੀ ਪ੍ਰੋਗਰਾਮ, ਉਹ ਕਿ ਵੀ ਇਹ ਤਾਂ even less than 5% people in Punjab, they maybe the supporters, 95% don't want it. मैं कह really? मैं कह जी that is what is the you have pointed towards the solution of the problem. तू दा हल दसदा बीबी, कहंदी किवें हल है। मैं कह जी तू कहनी है कि 95% नहीं चाहते, सिर्फ 5 चाहते ने। मैं कहना भी 95 चाहते ने, ਇਹਦਾ ਆਪਾਂ ਫੈਸਲਾ ਹੀ ਕਰਾ ਲਈਏ ਜੀ ਵੀ ਜਦੋਂ ਯੂਨਾਈਟਿਡ ਨੇਸ਼ਨਸ ਨੇ ਰੈਫਰੈਂਡਮ ਦਾ ਜਾਂ ਪਲੇਬਿਸਾਈਟ ਦਾ ਇੱਕ ਰੱਖਿਆ ਸਿਸਟਮ, ਤੇ ਇਹਨੂੰ ਮੁਕਾਓ ਝਗੜੇ ਨੂੰ। ਆਪਾਂ ਕਾਹਨੂੰ ਝਗੜਨਾ? ਤੂੰ ਆਪਣੀ ਸਰਕਾਰ ਨੂੰ ਕਹਿ ਕਿ ਵੀ ਉਹ ਮੰਨ ਲੈਣ ਔਰ ਅਸੀਂ ਰਾਜ਼ੀ ਹਾਂ, 6 ਮਹੀਨੇ ਤੁਸੀਂ ਤੁਹਾਡੀ ਫ੍ਰੀ ਉੱਥੋਂ ਕੱਢੋ ਆਪਣੀ ਫੌਜ, ਸਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿਓ, ਤੁਹਾਡੀ ਪ੍ਰਚਾਰ ਤੁਸੀਂ ਕਰੋ। ਦੈਨ ਲੈਟ ਦਾ ਪੀਪਲ ਆਫ ਪੰਜਾਬ ਡਿਸਾਈਡ, ਔਰ ਸਿੱਖ ਕੌਮ ਡਿਸਾਈਡ ਕਰੇ ਵੀ ਉਹਨੇ ਕੀ ਕਰਨਾ। ਉਹ ਬਿਲਕੁਲ ਉਹਨੂੰ ਐਵੇਂ ਹੋਇਆ ਜਿਵੇਂ ਉਹ ਫਰੀਜ਼ਰ 'ਚ ਲੱਗ ਗਈ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹੀ ਆਪਣੇ ਆਪ ਦੇ ਵਿੱਚ ਇੱਕ ਸਟਰੋਂਗਰ ਪੁਆਇੰਟ ਹੈ ਕਿ ਭਾਈ 40 ਬਿਲ ਬੋਰਡਸ ਨਾਲ 25 ਮਿਲੀਅਨ ਦੀ ਸਟੇਟ, ਕੈਪਟਨ ਅਮਰਿੰਦਰ ਜਿਹੜਾ ਸੁੱਤੇ ਪਿਆ ਵੀ ਜਿਹੜਾ ਉਹ ਪੈਗ ਲਾ ਕੇ ਧਮਕੀਆਂ ਦੇ ਰਿਹਾ ਹੁੰਦਾ, ਆ ਜਾਏ ਮੈਂ ਦੇਖ ਲਾਂਗਾ ਉਹਨਾਂ ਨੂੰ। ਉਹਨੂੰ ਪਹਿਲਾਂ ਹੀ ਉਹ 6 ਫਾਰ ਜਸਟਿਸ ਤਾਂ ਉਹੀ ਉਹਦੇ ਗਲ ਚੋਂ ਥੱਲੇ ਨਹੀਂ ਉਤਰਦਾ ਕਿ ਜੀ ਮੇਰੀ ਕੈਨੇਡਾ ਫੇਰੀ ਬੰਦ ਕਰਾਈ ਜਾਂ ਦੂਜੇ ਉੱਥੇ ਜੋ ਨੇ ਕੈਨੇਡੀਅਨ ਡਿਫੈਂਸ ਮਿਨਿਸਟਰ ਦੇ ਜਾਂ ਦੂਜੇ ਦਾ ਜੋ ਸਿੱਖਾਂ ਪ੍ਰਤੀ ਉਹਦੀ ਪਹੁੰਚ ਹੈ। ਸੋ ਕੁੱਲ ਮਿਲਾ ਕੇ ਇਹਦੇ ਚੋਂ 2-3 ਗੱਲਾਂ ਅਗੇਨ ਸਾਹਮਣੇ ਆਉਂਦੀਆਂ ਨੇ ਕਿ ਇੰਡੀਅਨ ਸਟੇਟ ਬਹੁਤ ਵੀਕਰ ਵਿਕਟ ਦੇ ਉੱਤੇ ਹੈ। ਔਰ ਇਹ ਗੱਲ ਜਿਹੜੀਆਂ ਵੱਡੀਆਂ ਡੈਮੋਕ੍ਰੇਸੀਜ਼ ਹੁੰਦੀਆਂ ਨੇ ਜਾਂ ਉਹ ਇੰਨੀਆਂ ਇਨਸਿਕਿਉਰ ਨਹੀਂ ਹੁੰਦੀਆਂ ਜਿਵੇਂ ਇਹ ਇਨਸਿਕਿਉਰ ਨੇ। ਜਾਂ ਜੇ ਤੁਹਾਡਾ ਹੁਣ ਅਮਰੀਕਾ 'ਚ ਹੈ, ਤੁਸੀਂ ਜਿੰਨੇ ਰਾਤ ਦੇ ਟਾਕ ਸ਼ੋ ਹੁੰਦੇ ਨੇ ਇਹਨਾਂ ਦੇ ਫਨੀ ਸ਼ੋ, ਹਾਈਲੇਰੀਅਸ ਸ਼ੋ, ਜਦੋਂ ਸੀਨੀਅਰ ਬੁਸ਼ ਹੁੰਦਾ ਸੀ ਉਹਦਾ ਵਾਈਸ ਪ੍ਰੈਜ਼ੀਡੈਂਟ ਸੀ ਡੇਨ ਕੁਏਲ, ਉਹ ਸਾਰਿਆਂ ਨੂੰ ਇੰਨਾ ਮਟੀਰੀਅਲ ਡੇਨ ਕੁਏਲ ਨੇ ਦਿੱਤਾ ਹੋਇਆ ਸੀ ਵੀ ਉਹਦਾ ਐਸਾ ਫਨ, ਉਹ ਹੈਵੀ ਫਨੀ ਜਿਹਾ ਹੀ ਸੀ, ਕੋਈ ਨਾ ਕੋਈ ਗਲਤੀ ਕਰਦਾ ਸੀ, ਬੋਲਦਿਆਂ ਕੁਝ ਕਹਿੰਦਾ ਸੀ, ਨਿਕਲਦਾ ਕੁਝ। ਹੁਣ ਜਦੋਂ ਬੁਸ਼ ਪ੍ਰੈਜ਼ੀਡੈਂਟ ਬਣਿਆ, ਜੂਨੀਅਰ ਬੁਸ਼, ਹਾਲਾਂਕਿ 9/11 ਹੋ ਕੇ ਹਟਿਆ ਸੀ, ਅੰਗਰੇਜ਼ੀ ਉਹਦੀ ਵੀ ਕਮਜ਼ੋਰ ਸੀ, ਉਹਨੂੰ ਵੀ ਨਹੀਂ ਸੀ ਪਤਾ ਲੱਗਦਾ ਵੀ ਅਫਰੀਕਾ ਤੇ ਸਾਊਥ ਅਮਰੀਕਾ 'ਚ ਕੀ ਫਰਕ ਹੈ। ਸਾਰੇ ਰਾਤ ਦੇ ਜਿੰਨੇ ਕੁ ਉਹਨਾਂ ਦੇ ਉਹ ਜੇ ਲੀਨੋ ਸ਼ੋ ਹੋਏ ਜਾਂ ਉਹ ਦੂਜੇ NBC ਦੇ ਹੋਣ, ਕਿੰਨੇ ਉਹ ਸਾਰੇ ਜੋਕ ਹੀ ਉਹਦੇ ਤੇ ਹੁੰਦੇ ਸੀ, ਡਮੀਜ਼ ਉਹਦੀਆਂ ਬਣਾਈਆਂ ਹੋਈਆਂ। ਹੁਣ ਜਿੰਨੇ ਡੋਨਲਡ ਟਰੰਪ ਤੋਂ ਬਾਅਦ ਤਾਂ ਉਹਨਾਂ ਨੇ ਹਾਲੀਵੁੱਡ ਦੀਆਂ ਕਾਮੇਡੀ ਫਿਲਮਸ ਫੇਲ ਹੋ ਗਈਆਂ ਕਿਉਂਕਿ ਆਪਣੇ ਆਪ 'ਚ ਕਾਮੇਡੀ ਬੈਠਾ ਟਵੀਟ ਕਰੀ ਜਾਂਦਾ। ਔਰ ਜਿੰਨੇ ਇਹਨਾਂ ਦੇ ਅਖਬਾਰਾਂ ਹੋਣ, ਦੂਜੇ ਹੋਣ, ਹੁਣ ਉਹਨੇ ਕੱਲ ਕਿ ਪਰਸੋਂ ਇਹਨੇ ਟਰੰਪ ਨੇ ਕੋਈ ਆਪਣਾ ਭੇਜਿਆ ਮੈਸੇਜ ਕਿ ਉਹ CNN ਦਾ ਲੋਗੋ ਲਾ ਕੇ ਕਿਸੇ ਨੂੰ ਕੁੱਟ ਰਿਹਾ, ਤੇ ਉਹ ਕਹਿ ਰਿਹਾ ਜੀ ਮੈਂ ਤਾਂ ਫਨ ਕੀਤਾ ਸੀ। ਫਨ ਨਹੀਂ, ਹੁਣ ਉਹਨੂੰ ਲੱਗਦਾ ਵੀ ਮੀਡੀਆ ਮੇਰਾ ਇੰਨਾ ਕੁ ਜਲੂਸ ਕੱਢ ਰਿਹਾ ਹੈ। ਔਰ ਉਹ ਮੀਡੀਆ ਨੇ ਉਹਦੇ ਨਾਲ ਹੀ ਕਿਹਾ, ਉਹਨੇ ਕਿਹਾ ਵੀ ਤੂੰ ਇਹ ਐਨਕਰੇਜ ਕਰ ਰਿਹਾ ਕਿ ਵੀ ਇਹ ਵਾਇਲੈਂਸ ਕਰੋ ਅਗੇਂਸਟ ਦਾ ਜਰਨਲਿਸਟ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿੱਥੇ ਫਰੀडम ਦੀ ਗੱਲ ਹੈ ਕਹਿਣ ਦੀ, ਇਹ ਹੈ। ਹੁਣ ਉਹ G20 ਦੀ ਮੀਟਿੰਗ ਜਰਮਨੀ 'ਚ ਹੋਣੀ ਹੈ, 1 ਲੱਖ ਡੈਮੋਸਟ੍ਰੇਟਰ ਉੱਥੇ ਪਹਿਲਾਂ ਹੀ ਪਹੁੰਚਿਆ ਹੋਇਆ। ਅੱਜ 1000 ਬੰਦੇ ਨੇ ਕਾਲੇ ਪਾ ਕੇ ਗਾਉਨ, ਹਾਲਾਂਕਿ ਅਸੀਂ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਉਹਨਾਂ ਨੇ ਵਾਇਲੈਂਸ ਵੀ ਕੀਤੀ ਔਰ ਵਕਤ ਪਿਆ ਹੈ। ਲੇਕਿਨ ਕਿਉਂਕਿ ਟਰੰਪ ਵੀ ਜਾ ਰਿਹਾ এনवायरमेंट ਚੋਂ, ਇਹ ਨਿਕਲਿਆ ਪੈਰਿਸ ਐਗਰੀਮੈਂਟ ਚੋਂ, ਲੇਕਿਨ ਇਹ ਹੱਕ ਨੇ ਕਿ ਵੀ ਹੁਣ ਨਹੀਂ ਤਾਂ ਹੋਏਗਾ ਜੀ 20 ਦੇਸ਼ਾਂ ਦੇ ਹੈਡ ਆਫ ਦਾ ਸਟੇਟ ਆ ਰਹੇ ਨੇ, ਉਹ ਤਾਂ 200 ਮੀਲ ਤੱਕ ਨੇੜੇ ਨਾ ਲੱਗਣ ਦੇਣ। ਹਾਲਾਂਕਿ ਉਹਨਾਂ ਨੇ ਜਿਹੜਾ ਵੈਨਿਊ ਹੈ ਉਹਨੂੰ ਉਹਨਾਂ ਨੇ ਪ੍ਰੋਟੈਕਟ ਕਰਨਾ, ਪਰ ਪ੍ਰੋਟੈਸਟ ਅੱਜ ਸਾਰਾ ਦਿਨ ਪ੍ਰੋਟੈਸਟ ਪੀਸਫੁਲ ਵੀ ਹੁੰਦੇ ਰਹੇ ਨੇ, ਹਜ਼ਾਰਾਂ ਲੋਕ ਪਹੁੰਚੇ ਨੇ ਔਰ 1 ਲੱਖ ਪਹੁੰਚਣਾ ਕੱਲ ਤੱਕ ਜਦੋਂ ਇਹ ਸ਼ੁਰੂ ਹੋਣਾ। ਹੁਣ ਇਹ ਹੈ ਡੈਮੋਕ੍ਰੇਸੀਜ਼ ਦੀ ਖੂਬਸੂਰਤੀ ਕਿ ਜਿੱਥੇ ਤੁਹਾਨੂੰ ਤੁਸੀਂ ਵਾਸ਼ਿੰਗਟਨ ਜਾਓ, ਵਾਈਟ ਹਾਊਸ ਦੇ ਬਾਹਰ ਕੋਈ ਵੱਡੀ ਕੰਧ ਵੀ ਨਹੀਂ, ਔਰ ਅਸੀਂ ਹੁਣ ਆ ਮੋਦੀ ਆਇਆ
ਅੰਦਰ ਜਿਹੜਾ ਉਹ ਮੀਟਿੰਗ ਚੱਲ ਰਹੀ ਹੈ, ਬਾਹਰ ਨਾਅਰੇਬਾਜ਼ੀ ਹੋ ਰਹੀ ਹੈ। ਔਰ ਇੱਕ ਜਿਹੜਾ ਮੀਡੀਆ ਲਈ ਕਵਰ ਕਰਦਾ ਸੀ ਅੰਦਰ ਵੀ ਸੀ ਉਹ ਬੰਦਾ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਅੰਦਰ ਕਿਵੇਂ ਸੀ? ਕਹਿੰਦਾ ਜੀ ਨਾਅਰੇ ਅੰਦਰ ਸੁਣਦੇ ਸੀ ਕਿ ਵੀ ਭਾਵੇਂ ਐਂਟਰੀ ਦੂਜੇ ਪਾਸੇ ਉਹਦੀ ਕਰਵਾਈ ਬਟ ਅੰਦਰ ਪੂਰਾ ਨੋਇਜ਼ ਸੀ। ਔਰ ਇਹੀ ਗੱਲ ਜਿਹੜੀ ਜਿੱਥੇ ਉਹ ਰਿਟਸ ਹੋਟਲ ਦੇ ਵਿੱਚ ਟਾਈਸਨ ਕਾਰਨਰ ਤੇ ਆਇਆ, ਉੱਥੇ ਵੀ ਜਿਹੜਾ ਇੱਕ ਰਿਪੋਰਟਰ ਅੰਦਰ ਕਵਰ ਕਰ ਰਿਹਾ ਸੀ। ਅਸੀਂ ਵੀ ਤਾਂ ਆਪਣੀ ਖਾਲਿਸਤਾਨ ਇੰਟੈਲੀਜੈਂਸ ਬਿਊਰੋ ਰੱਖਿਆ ਹੈ ਨਾ, ਵੀ ਗੈਟ ਟੂ ਨੋ ਕਿ ਵੀ ਕੀ ਉਹ ਕਹਿੰਦਾ ਜੀ ਅੰਦਰ ਤਾਂ ਪੂਰਾ ਉਹਨਾਂ ਨੇ ਤਾਂ ਡੈਲੀਬਰੇਟਲੀ ਜਿੰਨੇ ਜਰਨਲਿਸਟਾਂ ਦਾ ਗਰੁੱਪ ਸੀ ਉਹਨਾਂ ਨੂੰ ਤੁਹਾਡੇ ਵੱਲੋਂ ਨਹੀਂ ਕੱਢਿਆ। ਕਹਿੰਦਾ ਜੀ ਕੋਈ ਅਚਾਨਕ ਹੀ ਨਿਕਲ ਆਏ ਜਿਹੜੇ 10-15 ਆਏ, ਅਦਰਵਾਈਜ਼ ਤਾਂ ਸਭ ਪਿੱਛੋਂ ਲੈ ਕੇ ਗਿਆ ਵੀ ਕਿਤੇ ਕੋਈ ਸਟੋਰੀ ਨਾ ਹੋਏ। ਉਹਨਾਂ ਨੇ ਕਿਹਾ ਜੀ ਅੰਦਰ ਆਵਾਜ਼ ਆ ਰਹੀ ਸੀ, ਉਹਨਾਂ ਨੂੰ ਕਿਹੜਾ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਬਾਹਰ। ਸੋ ਇਹ ਹੈ ਡੈਮੋਕ੍ਰੇਸੀਜ਼ ਦੀ ਬਿਊਟੀ। ਸੋ ਮੈਂ ਸਮਝਦਾ ਵੀ ਅਸੀਂ ਸਿੱਖਸ ਫਾਰ ਜਸਟਿਸ ਦੀ ਸ਼ਲਾਘਾ ਕਰਦੇ ਕਿ ਉਹਨਾਂ ਨੇ ਈਵਨ ਇਸ ਕਦਮ ਦੇ ਨਾਲ ਵੀ ਆਪਣੀ ਮੰਜ਼ਿਲ ਦੇ ਵੱਲ ਇੱਕ ਕਦਮ ਹੋਰ ਵਧਾਇਆ। ਇਹ ਹੌਲੋ ਸਟੇਟ ਇੰਡੀਅਨ ਸੋ ਕਾਲਡ ਡੈਮੋਕ੍ਰੇਸੀ ਇਹ ਐਕਸਪੋਜ਼ ਹੋਈ ਹੈ ਫੁੱਲੀ, ਔਰ ਇਹ ਦੱਸਦੀ ਹੈ ਵੀ ਇਹ ਕਿੰਨੀ ਵੀਕ ਵਿਕਟ ਤੇ ਖੜੇ ਨੇ। ਔਰ ਫਿਰ ਉਹ ਜਿਵੇਂ ਜਿਹੜੀਆਂ ਸਾਡੇ ਜ਼ਮਾਨਿਆਂ 'ਚ ਨਾਅਰੇ ਨੂੰ ਉਦੋਂ ਕਾਮਰੇਡਾਂ ਦਾ ਵੀ ਜ਼ੋਰ ਹੁੰਦਾ ਸੀ ਇੰਪਲਾਈਜ਼ ਯੂਨੀਅਨਸ ਦੇ ਵਿੱਚ, ਤੇ ਉਹਨਾਂ ਦਾ ਇੱਕ ਨਾਰਾ ਹੁੰਦਾ ਸੀ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ। ਅਸੀਂ ਤਾਂ ਇਹੀ ਕਹਾਂਗੇ ਕਿ ਭਾਈ ਇਹ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ। ਔਰ ਖਾਲਿਸਤਾਨ ਦੇ ਲਈ ਅਲਟੀਮੇਟਲੀ ਇਹ ਸਾਡੀ ਮੰਜ਼ਿਲ ਨੂੰ ਕਰੀਬ ਲਿਆਉਣ ਵਾਲੀਆਂ ਗੱਲਾਂ ਹੀ ਹੋ ਰਹੀਆਂ ਨੇ। ਇਹ ਐਕਸਪੋਜ਼ ਹੋ ਰਹੇ ਨੇ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ 'ਚ ਇੰਟਰਨੈਸ਼ਨਲ ਇੰਸਟੀਟਿਊਸ਼ਨ 'ਚ ਸਾਡਾ ਖਾਲਿਸਤਾਨ ਦਾ ਕੇਸ ਬਿਲਟ ਹੋ ਰਿਹਾ ਹੈ। ਤੇ ਅਲਟੀਮੇਟਲੀ ਅਸੀਂ ਜਿਹੜਾ ਸਿੱਖ ਸੱਭਿਅਤਾ ਦਾ ਕ੍ਰੇਡਲ ਹੈ, ਪੰਗੂੜਾ ਹੈ, ਦਰਿਆਏ ਜਮਨਾ ਤੋਂ ਵਾਗਾ ਤੱਕ ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਆਲਰੇਡੀ ਐਗਜ਼ਿਸਟ ਕਰਦਾ ਹੈ, ਉਹਨੂੰ ਅਸੀਂ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੀ ਇਸ ਐਡਰੈਸ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101, ਜਾਂ ਫਿਰ ਤੁਸੀਂ ਸਾਡੇ ਫੋਨ ਰਾਹੀਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।